बिस्मिल्लाहिर्रहमानिर्रहीम। पंजाबी मुतालिया कुरान सूरा अल मायदा दी आयात 35 ਤੋਂ 40 ਤੱਕ। ਕਤਲ ਦੀ ਸਜ਼ਾ ਦੀ ਸ਼ਰੀਅਤ ਬਿਆਨ ਕਰਨ ਤੋਂ ਬਾਅਦ ਪਹਿਲੇ ਆਇਤਾਂ 'ਚ ਅੱਲਾਹ ਤਾਲਾ ਨੇ ਕਤਲ ਦੇ ਮੁਤਲਕ ਬੜੇ ਵਾਜ਼ੇ ਅਹਿਕਾਮਾਤ ਦਿੱਤੇ ਨੇ, ਜਿਹੜੇ ਕਿ ਹਰ ਮੁਸਲਮਾਨ ਨੂੰ ਕਮ ਅਜ਼ ਕਮ ਪਤਾ ਹੋਣਾ ਚਾਹੀਦੇ ਨੇ, ਤਾਂ ਕਿ ਉਸ ਇਸ ਏਡੇ ਵੱਡੇ ਜੁਰਮ ਤੋਂ ਬਚ ਸਕੇ, ਜਿਹਦੇ ਵਾਸਤੇ ਇਹ ਦੁਨੀਆ ਤੇ ਸਾਰਾ ਕੁਝ ਕੁਰਬਾਨ ਕਰ ਦੇਣਾ ਚਾਹੀਦਾ ਹੈ। ਤੇ ਉਹਦੇ ਤੋਂ ਬਾਅਦ ਸ਼ਰੀਅਤ ਉਹਦੇ ਰਿਲੇਟਡ ਗੱਲਾਂ ਦੱਸਣ ਤੋਂ ਬਾਅਦ ਦੂਜੇ ਵੱਡੇ ਜੁਰਮ ਚੋਰੀ ਦੇ ਜੁਰਮ ਦੀ ਸਜ਼ਾ ਬਿਆਨ ਕੀਤੀ ਔਰ ਮੁਸਲਮਾਨਾਂ ਨੂੰ ਸ਼ਰੀਅਤ ਦੇ ਹੁਕਮ ਤੇ ਅਮਲ ਕਰਨ ਦਾ ਹੁਕਮ ਦਿੱਤਾ। ਦੱਸਿਆ ਵੀ ਇਹ ਅੱਲਾਹ ਦੇ ਅਹਿਕਾਮਾਤ ਨੇ ਔਰ ਮੁਸਲਮਾਨਾਂ ਨੂੰ ਦੱਸਿਆ, ਕਿਉਂਕਿ ਹੁਣ ਤੁਸੀਂ ਅੱਲਾਹ ਦੀ ਜਮਾਤ 'ਚ ਆ ਗਏ ਹੋ, ਇਹ ਦੂਸਰਿਆਂ ਲੋਕਾਂ ਤੇ ਨਹੀਂ ਲਾਗੂ ਹੁੰਦੇ। ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਫੌਜ 'ਚ ਭਰਤੀ ਹੋ ਗਏ ਹੋ ਤੇ ਉਹਨੇ ਫੌਜੀ ਐਕਟ ਤੁਹਾਡੇ ਤੇ ਪਿੱਠੂ ਲੱਗੇ ਦਾ, ਹੁਣ ਤੁਹਾਡੀ ਛੋਟੀ ਜਿਹੀ ਗਲਤੀ ਤੇ ਸ਼ਰੀਅਤ ਹੁਕਮ ਦਿੱਤਾ ਹੈ। ਅੱਜ ਦੇ ਮੁਤਾਲਿਆ ਕੁਰਾਨ 'ਚ ਅਸੀਂ ਇਹ ਖੁਦਾ ਦੀ ਸ਼ਰੀਅਤ ਹੈ, ਈਮਾਨ ਵਾਲਿਓ ਤੁਸੀਂ ਇਸ ਬਾਰੇ 'ਚ ਅੱਲਾਹ ਤੋਂ ਡਰਦੇ ਰਹੋ, ਉਸ ਦਾ ਕੁਰਬ ਹਾਸਲ ਕਰੋ ਔਰ ਇਸ ਵਾਸਤੇ ਉਸ ਦੀ ਰਾਹ 'ਚ ਬਰਾਬਰ ਕੋਸ਼ਿਸ਼ ਕਰਦੇ ਰਹੋ ਤਾਂ ਕਿ ਤੁਸੀਂ ਕਾਮਯਾਬੀ ਹਾਸਲ ਕਰੋ। ਸ਼ਰੀਅਤ ਦੇ ਅੱਗੋਂ ਜੈਸੇ ਹੁਣ ਅਹਿਕਾਮਾਤ ਅੱਲਾਹ ਤਾਲਾ ਦੱਸਣ ਲੱਗੇ ਨੇ, ਤੇ ਉਹਦੇ ਤੋਂ ਪਹਿਲਾਂ ਉਸ ਦੀ ਅਹਿਮੀਅਤ ਬਿਆਨ ਕੀਤੀ ਹੈ ਕਿ ਇਹ ਗੱਲ ਕਰਕੇ ਕਿ ਤੁਸੀਂ ਅੱਲਾਹ ਤੋਂ ਡਰਦੇ ਰਹੋ, ਕਿਉਂਕਿ ਸ਼ਰੀਅਤ ਤੇ ਅਮਲ ਤਾਂ ਹੀ ਇਨਸਾਨ ਕਰਦਾ। ਅੱਲਾਹ ਦੀ ਗੱਲ ਤੇ ਜਾਂ ਕਿਸੇ ਵੀ ਇਨਸਾਨੀ ਫਿਤਰਤ ਵਿੱਚ ਹਰ ਬੰਦਾ ਐਡਾ ਸਮਝਦਾਰ ਨਹੀਂ ਹੁੰਦਾ, ਇਹਦੇ 'ਚ ਫੋਰਸ ਦਾ ਥੋੜਾ ਕੋਈ ਜਾਂ ਸਜ਼ਾ ਦਾ ਪਹਿਲੂ ਵੀ ਹੁੰਦਾ। ਤਾਂ ਅੱਲਾਹ ਤਾਲਾ ਨੇ ਪਹਿਲੇ ਇਹ ਗੱਲ ਕਰ ਦਿੱਤੀ ਹੈ ਕਿ ਤੁਸੀਂ ਅੱਲਾਹ ਦਾ ਕੁਰਬ ਹਾਸਲ ਕਰੋ, ਅੱਲਾਹ ਦੇ ਕਰੀਬ ਰਹੋ, ਕਿਉਂਕਿ ਆਖਰਤ 'ਚ ਇਹ ਦੁਨੀਆ ਜਿਹੜੀ ਹੈ ਅਹਿਮੀਅਤ ਕੋਈ ਨਹੀਂ ਹੈ, ਹੁਣ ਦੱਸਣ ਨਾਲ ਵੀ ਨਹੀਂ ਪਤਾ ਲੱਗਦਾ, ਇਨਸਾਨ ਖੁੱਭ ਜਾਂਦਾ ਹੈ। ਤੇ ਇਹ ਹੀ ਅਜ਼ਮਾਇਸ਼ ਹੈ ਦੁਨੀਆ ਦਾ ਮਕਸਦ, ਇਸ ਦੁਨੀਆ ਦਾ ਬਣਾਉਣ ਦਾ ਮਕਸਦ ਹੀ ਹੈ ਕਿ ਇੱਥੇ ਐਸੀਆਂ ਅਟਰੈਕਸ਼ਨ ਅੱਲਾਹ ਤਾਲਾ ਨੇ ਰੱਖ ਦਿੱਤੀਆਂ ਨੇ, ਇਨਸਾਨ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਕੁਝ ਖੋ ਦਿੰਦਾ, ਬਲਕਿ ਆਪਣੇ ਆਪ ਪੈਰਾਂ ਤੇ ਸਭ ਤੋਂ ਜ਼ਿਆਦਾ ਕੁਹਾੜੀ ਇਸ ਦੁਨੀਆ ਦੇ ਮਾਮਲਾਤ 'ਚ ਮਾਰਦਾ, ਬੱਚਿਆਂ ਦੇ ਔਰ ਆਪਣੇ ਔਰ ਦੌਲਤ ਮਾਲ ਇਲੈਕਸ਼ਨ ਚੀਜ਼ਾਂ। ਤੇ ਆਇਤ 36 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਜਿੱਥੋਂ ਤਾਈਂ ਉਹਨਾਂ ਲੋਕਾਂ ਦਾ ਤਲਕ ਹੈ ਜਿਹੜੇ ਪੈਗੰਬਰ ਦੀ ਤਰਫੋਂ ਅੱਕ ਵਾਜ਼ੇ ਹੋਣ ਦੇ ਬਾਵਜੂਦ ਈਮਾਨ ਨਹੀਂ ਲਿਆਏ, ਉਹਨਾਂ ਨੂੰ ਅਗਰ ਜ਼ਮੀਨ ਦੀ ਸਾਰੀ ਦੌਲਤ ਵੀ ਹਾਸਲ ਹੋ ਜਾਏ ਔਰ ਇਸ ਦੇ ਨਾਲ ਇੰਨੀ ਹੋਰ ਵੀ, ਔਰ ਉਹ ਇਹ ਦੌਲਤ ਫਿਦੀਏ 'ਚ ਦੇ ਕੇ ਕਿਆਮਤ ਦੇ ਅਜ਼ਾਬ ਤੋਂ ਆਪਣਾ ਜਾਨ ਛੁਡਾਉਣਾ ਚਾਹਣ ਤੇ ਨਹੀਂ ਛੁਡਾ ਸਕਣਗੇ, ਇਹਨਾਂ ਨੂੰ ਦਰਦਨਾਕ ਸਜ਼ਾ ਮਿਲ ਕੇ ਰਵੇਗੀ। ਇਹਦੇ 'ਚ ਅੱਲਾਹ ਤਾਲਾ ਅੱਗੇ ਹੁਣ ਸ਼ਰੀਅਤ ਦੇ ਅਹਿਕਾਮ ਦੇਣੇ ਨੇ, ਤੇ ਇਹ ਦੱਸਿਆ ਇਹ ਆਪਣੇ ਮੇਰੇ ਮੰਨਣ ਵਾਲਿਆਂ ਵਾਸਤੇ ਜਿਹੜੇ ਮੇਰੀ ਜਮਾਤ 'ਚ ਦਾਖਲ ਹੋ ਗਏ ਨੇ। ਜਿਸ ਤਰ੍ਹਾਂ ਮੈਂ ਅੱਗੇ ਮਿਸਾਲ ਦਿੱਤੀ ਕਿ ਜਿਹੜੇ ਫੌਜ 'ਚ ਭਰਤੀ ਹੋ ਗਏ ਨੇ, ਜਿਹੜਾ ਫੌਜ 'ਚ ਬੰਦਾ ਭਰਤੀ ਨਹੀਂ ਹੁੰਦਾ ਉਹਦੇ ਤੇ ਬੜੇ ਐਕਟ ਨਹੀਂ, ਮੁਲਾਜ਼ਮ ਉਹ ਬੈਂਕ ਦਾ ਵੀ ਉਸੇ ਤਰ੍ਹਾਂ ਦਾ ਹੀ ਹੈ, ਲੇਕਿਨ ਉਹ ਬਗੈਰ ਦੱਸਿਓ ਅਗਰ ਕਿਧਰੇ ਟੁਰ ਜਾਂਦਾ ਹੈ ਤਾਂ ਉਹਦੇ ਤੇ ਨਹੀਂ, ਹਾਲਾਂਕਿ ਉਹ ਫੌਜ 'ਚੋਂ ਬਹੁਤ ਵੱਡਾ ਜੁਰਮ ਬਣ ਜਾਂਦਾ ਕਿ ਕਿਸ ਤਰ੍ਹਾਂ ਤੂੰ ਬਗੈਰ ਦੱਸਿਓ ਇੱਥੋਂ ਬੈਰਕ 'ਚੋਂ ਜਾਂ ਮੁਕਰਰਾ ਜਗ੍ਹਾ ਤੋਂ ਨਿਕਲ ਸਕਦੇ। ਇਸੇ ਤਰ੍ਹਾਂ ਜਿੰਨੇ ਅੱਲਾਹ ਤਾਲਾ ਦੇ ਅਹਿਕਾਮਾਤ ਨੇ ਉਹਨਾਂ ਲੋਕਾਂ ਵਾਸਤੇ ਨੇ ਜਿਹੜੇ ਵਿਲੰਗਲੀ, ਅਸੀਂ ਵਿਲੰਗਲੀ ਮੁਸਲਮਾਨ ਹੋਏ ਹਾਂ। ਮੈਂ ਪਰਸਨਲੀ ਸ਼ੌਹਰੀ ਸਤ੍ਹਾ ਤੇ ਮੁਸਲਮਾਨ ਹਾਂ। ਮੈਂ ਜੋ ਕੁਝ ਮੈਂ ਪੈਦਾ ਹੋਇਆ ਤੇ ਸਿੱਖਿਆ ਤੋਂ ਮੈਂ ਬੜੀਆਂ ਚੀਜ਼ਾਂ ਨੂੰ ਨਹੀਂ ਸਮਝਿਆ ਤੇ ਮੈਂ ਨਹੀਂ ਮੰਨਿਆ, ਲੇਕਿਨ ਫਿਰ ਜਿਉਂ ਹੀ ਮੈਂ ਸਮਝਦਾ ਗਿਆ ਮੈਂ ਫਿਤਰਤ ਤੇ ਕਾਇਮ ਰਹਿ ਕੇ ਆਪਣੀ ਜ਼ਿੰਦਗੀ ਗੁਜ਼ਾਰੀ ਹੈ, ਲੇਕਿਨ ਉਹ ਚੀਜ਼ਾਂ ਮੈਨੂੰ ਨਾ ਇਲਮ ਅਕਲ ਦੇ ਮੁਤਾਬਕ ਲੱਗਦੀਆਂ ਜਿਹੜੀਆਂ ਕਿ ਗਲਤ ਸਨ। ਫਿਤਰਤ ਆਂਦੀ ਸੀ ਇਹ ਚੀਜ਼ਾਂ ਹੀ ਗਲਤ ਨੇ, ਕਿਸ ਤਰ੍ਹਾਂ ਅੱਲਾਹ ਦਾ ਹੁਕਮ ਹੋ ਸਕਦਾ, ਉਹਦੇ ਤੇ ਰਹਿ ਕੇ ਤੇ ਫਿਰ ਜਿਵੇਂ ਅੱਲਾਹ ਦਾ ਪਤਾ ਲੱਗਿਆ ਤਾਂ ਫਿਰ ਮੈਂ ਹੁਣ ਸ਼ੌਹਰੀ ਸਤ੍ਹਾ ਤੇ ਮੁਸਲਮਾਨ ਹੋ ਗਿਆ। ਹੁਣ ਇੰਜ ਨਹੀਂ ਕਿ ਮੇਰਾ ਨਾਂ ਕਿਸੇ ਮੁਸਲਮਾਨ ਰੱਖ ਦਿੱਤਾ, ਆਸਨ ਸ਼ਰੀਫ ਰਾਂਝਾ ਰੱਖ ਦਿੱਤਾ, ਨਹੀਂ, ਹੁਣ ਮੈਂ ਮੰਨ ਗਿਆ, ਹੁਣ ਮੇਰੇ ਕੋਲ ਆਪਸ਼ਨ ਨੇ, ਹੁਣ ਮੈਂ ਕੁਰਾਨ ਦਾ ਵੀ ਮੁਤਾਲਿਆ ਕਰਨਾ, ਦੂਜੀਆਂ ਚੀਜ਼ਾਂ ਮੈਂ ਵੇਖਣਾ, ਮੈਂ ਰਹਿਣਾ ਬਲਕਿ ਕ੍ਰਿਸਚਨ ਨਾਲ ਰਹਿਣਾ, ਮੈਂ ਹਿੰਦੂਆਂ ਨਾਲ ਮੈਂ ਮਾਮਲਾਤ ਕਰਨਾ, ਬੁੱਧ ਨਾਲ ਮਤ ਵਾਲਿਆਂ ਨਾਲ, ਖੁਦਾ ਨੂੰ ਨਾ ਮੰਨਣ ਵਾਲੇ ਮੇਰੇ ਕਿੰਨੇ ਦੋਸਤ ਨੇ ਇਸ ਦੁਨੀਆ 'ਚ, ਤੇ ਉਹ
ਹੁਣ ਮੈਂ ਵਿਲੰਗਲੀ ਹੋ ਚੋ ਤੇ ਹੁਣ ਮੈਨ ਉਹ ਨਾ ਹੁਕਮਾਂ ਦੀ ਸਜ਼ਾ ਵੀ ਮਿਲਣੀ ਔਰ ਪਾਬੰਦੀ ਵੀ ਮੈਨ ਕਰਨੀ ਚਾਹੀਦੀ ਹੈ। ਪਹਿਲੇ ਤੇ ਇੱਕ ਆਮ ਬੰਦੇ ਹੁਣ ਤਾਂ ਮੈਂ ਮੇਰਾ ਗੁਨਾਹ ਜਿਹੜਾ ਅੱਲਾਹ ਨੂੰ ਡੈਮੇਜ ਕਰਦਾ ਕਿ ਵੇਖੋ ਇਹ ਮੁਸਲਮਾਨ ਹੋ ਕੇ ਜਾਂ ਮੇਰੀ ਰਿਸ਼ਵਤ ਹੈ ਜਾਂ ਮੇਰੀ ਬੇਈਮਾਨੀ ਮੇਰਾ ਝੂਠ ਜਿਹੜਾ ਹੈ ਇਹ ਦੀਨ ਨੂੰ ਅੱਲਾਹ ਦੇ ਦੀਨ ਨੂੰ ਇੱਕ ਹਵਾਲੇ ਨਾਲ ਡੈਮੇਜ। ਹਾਲਾਂਕਿ ਅੱਲਾਹ ਨੂੰ ਕੋਈ ਫਰਕ ਨਹੀਂ ਪੈਂਦਾ, ਪੂਰੀ ਦੁਨੀਆ ਭਾਵੇਂ ਜੋ ਮਰਜ਼ੀ ਇਹ ਕਰਦੀ ਪਈ, ਕਿਉਂਕਿ ਨੁਕਸਾਨ ਇਹਦੇ ਚ ਇਨਸਾਨ ਦਾ ਹੀ ਹੈ। ਤੇ ਇਹਦੇ ਚ ਅੱਲਾਹ ਤਾਲਾ ਇਹ ਦੱਸਿਆ ਪਹਿਲੇ ਉਹ ਦੱਸਿਆ ਕਿ ਇਹ ਅੱਲਾਹ ਤੇ ਮੰਨਣ ਵਾਲਿਆਂ ਵਾਸਤੇ, ਤੇ ਜਿਹੜੇ ਅੱਲਾਹ ਨੂੰ ਨਹੀਂ ਮੰਨਦੇ ਉਹ ਅੱਲਾਹ ਤਾਲਾ ਕਹਿੰਦੇ ਨੇ ਇਹ ਜੁਰਮ ਬੜਾ ਵੱਡਾ ਹੈ, ਕਿਉਂਕਿ ਕੁਰਾਨ ਜਿਸੇ ਨਾਜ਼ਲ ਹੋ ਰਿਹਾ ਉਸੇ ਅੱਲਾਹ ਤਾਲਾ ਆਪ ਮਾਮਲਾਤ ਕਰ ਰਹੇ ਨੇ ਉੱਤੇ ਦੁਨੀਆ ਤੇ। ਜੋ ਦੁਨੀਆ ਦਾ ਸਵਾਲ ਹੈ ਉਹ ਜਵਾਬ ਦੇ ਰਹੇ ਨੇ ਕਿ ਤੁਸੀਂ ਅੱਲਾਹ ਦੀ ਗੱਲ ਮੰਨ ਜਾਓ, ਅੱਲਾਹ ਦੀ ਅਮੀਅਤ ਸ਼ੌਰੀ ਸਤਾ ਉਹ ਕਰਕੇ ਵਿਖਾ ਰਹੇ ਨੇ, ਜਿਹੜਾ ਕਿ ਪੂਰੀ ਦੁਨੀਆ 'ਚ ਉਹ ਸਹੂਲਤ ਮੌਜੂਦ ਨਹੀਂ ਹੁੰਦੀ, ਉਹ ਸਿਰਫ ਰਸੂਲ ਦੇ ਟਾਈਮ 'ਚ ਹੁੰਦੀ ਹੈ। ਤੇ ਉਹ ਕਰਕੇ ਵਿਖਾ ਰਹੇ ਨੇ, ਤੇ ਉਹ ਫਿਰ ਜਿਹੜਾ ਇਨਕਾਰ ਹੁੰਦਾ ਉਹ ਬੜਾ ਵੱਡਾ ਜੁਰਮ ਬਣ ਜਾਂਦਾ ਹੈ ਕਿ ਰਸੂਲ ਸਾਹਮਣੇ ਮੌਜੂਦ ਹੈ, ਤੁਹਾਡੇ ਵਿੱਚੋਂ ਤੁਹਾਡਾ ਚਾਚੇ ਬਾਬੇ ਦਾ ਪੁੱਤਰ, ਤੁਹਾਡੇ ਮਾਸ਼ਰੇ ਦਾ ਕਲਾਸ ਫੈਲੋ, ਤੁਹਾਡੇ ਜਿਹਾ ਬੰਦਾ ਹੈ, ਅੱਛਾ, ਤੇ ਉਹਨੂੰ ਰਸੂਲ ਬਣਾ ਕੇ ਤੇ ਉਹ ਖਲਵਾ ਦਿੰਦੇ ਨੇ, ਲੋ ਜਿੰਨੀਆਂ ਮਰਜ਼ੀ ਇਹ ਗੱਲਾਂ ਪੁੱਛੋ ਇਹਦੇ ਕੋਲ, ਦੱਸੇ ਦਾ ਜਵਾਬ ਦੇਦਾ, ਅਕਲ ਨੂੰ ਜ਼ਿਹਨ ਨੂੰ ਮੁਤਮਿਨ ਕਰਨ ਵਾਲੀ। ਉੱਥੇ ਫਿਰ ਜਿਹੜਾ ਬੰਦਾ ਇਨਕਾਰ ਕਰਦਾ ਉਹ ਬਹੁਤ ਵੱਡਾ ਜੁਰਮ ਬਣ ਜਾਂਦਾ। ਵੈਸੇ ਵੀ ਜੁਰਮ ਕੋਈ ਚੀਜ਼ ਬਣਦੀ ਹੈ ਪੈਗੰਬਰ ਦਾ ਇਨਕਾਰ, ਜਿਹੜਾ ਸੋਚ ਸਮਝ ਕੇ ਇਨਕਾਰ ਕਰਦਾ, ਉਹਨੂੰ ਪਤਾ ਲੱਗ ਜਾਂਦਾ ਕਿ ਪੈਗੰਬਰ ਹੈ, ਅੱਜ ਵੀ ਉਹ ਜੁਰਮ ਸੰਗੀਨ ਜੁਰਮ ਤਾਂ ਬਣਦਾ। ਪਤਾ ਲੱਗ ਗਿਆ, ਜੇ ਉਹਨੂੰ ਪਤਾ ਹੀ ਨਹੀਂ ਲੱਗਾ, ਜ਼ਿਹਨੀ ਤੌਰ ਨਜ਼ਰ ਆ ਰਿਹਾ, ਲੇਕਿਨ ਉਹ ਪਿਆ ਸਮਝਦਾ ਨਹੀਂ ਇਹ ਕੋਈ ਸਿਆਸੀ ਮਾਮਲਾ ਹੈ, ਨਹੀਂ ਅੱਲਾ ਦਾ ਪੈਗੰਬਰ ਨਹੀਂ, ਇੰਝ ਹੋ ਸਕਦਾ ਇਹ ਉਹ ਫਿਰ, ਲੇਕਿਨ ਉਹਦੇ ਵਿੱਚ ਨਿਯਤਨ ਉਹ ਕੋਈ ਬੇਈਮਾਨੀ ਨਹੀਂ ਕਰ ਰਿਹਾ। ਇਹ ਸਹੂਲਤ ਚੀਜ਼ਾਂ ਹੁੰਦੀਆਂ ਨੇ, ਤੇ ਜਿਹੜੇ ਉਸ ਵੇਲੇ ਉਹ ਅਸਲਨ ਅੱਲਾ ਦਾ ਇਨਕਾਰ ਕਰ ਰਹੇ ਹੁੰਦੇ ਨੇ ਕਿ ਅੱਲਾ ਦੀ ਇੰਨੀ ਸਹੂਲਤ ਦੇਣੇ ਦੇ ਬਾਵਜੂਦ ਕਿ ਇੱਕ ਬੰਦਾ ਉਹਨਾਂ ਦਾ ਭਾਈ ਵਿੱਚੋਂ ਖੁਲਵਾ ਦਿੱਤਾ ਵੀ ਜੋ ਦੁਨੀਆ ਦੀ ਚੀਜ਼ ਸਮਝ ਨਹੀਂ, ਜੇ ਤੁਹਾਨੂੰ ਮੁਜਜ਼ੇ ਹਰ ਸਵਾਲ ਦਾ ਜਵਾਬ ਤੁਹਾਨੂੰ ਐਸੇ ਮੁਜ਼ਾਹਰੇ ਕਰਕੇ ਵਿਖਾਇਆ ਜਾਏਗਾ ਕਿ ਨਾਕਾਬਲੇ ਯਕੀਨ, ਤੇ ਨਹੀਂ ਮੰਨਦੇ ਤੇ ਉਹ ਬਹੁਤ ਵੱਡਾ ਜੁਰਮ ਬਣ ਜਾਂਦਾ। ਲੇਕਿਨ ਉਸੇ ਕੁਰਾਨ ਚ ਅੱਲਾਹ ਤਾਲਾ ਆਂਦੇ ਨੇ ਜੰਨਤ ਜਾਣ ਦਾ ਕ੍ਰਾਈਟੇਰੀਆ ਕੀ ਹੈ ਕਿ ਅੱਲਾਹ ਤੇ ਈਮਾਨ, ਆਖਰਤ ਤੇ ਈਮਾਨ, ਅੱਛਾ ਅਮਲ, ਔਰ ਉਹ ਪੈਗੰਬਰ ਕੋਲੋਂ ਹੀ ਕੁਰਾਨ ਹੈ। ਇਹ ਹੁਣ ਬਜ਼ਾਹਿਰ ਦੋ ਮੁਤਜ਼ਾਦ ਚੀਜ਼ਾਂ ਲੱਗਦੀਆਂ ਨੇ, ਇੱਕ ਉਸ ਪੈਗੰਬਰ ਦੀ ਮੌਜੂਦਗੀ ਦਾ ਹੁਕਮ ਹੈ ਔਰ ਇੱਕ ਪੂਰੀ ਕਿਆਮਤ ਤੱਕ ਵਾਸਤੇ ਹੁਕਮ ਹੈ ਕਿ ਜਿਹੜਾ ਬੰਦਾ ਅੱਲਾਹ ਤੇ ਈਮਾਨ ਰੱਖਦਾ, ਆਖਰਤ ਤੇ ਈਮਾਨ ਰੱਖਦਾ ਤੇ ਅੱਛਾ ਅਮਲ ਕਰਦਾ, ਉਹ ਜੰਤੀ ਹੋ ਸਕਦਾ। ਅੱਲਾਹ ਤਾਲਾ ਕਹਿੰਦੇ ਪੈਗੰਬਰ ਨੂੰ ਸਾਹਮਣੇ ਖਲੋਤੇ ਆ ਜਿਹੜੇ ਮੌਜੂਦ ਨੇ, ਨਾ ਮੰਨਣਾ ਇੱਕ ਬਹੁਤ ਹੀ ਸੰਗੀਨ ਜੁਰਮ ਹੈ। ਲੇਕਿਨ ਬਾਅਦ ਚ ਕਿਸੇ ਸੁਣਿਆ, ਕਿਸੇ ਨਹੀਂ ਸੁਣਿਆ, ਕਿਸੇ ਐਸੇ ਤਰੀਕੇ ਨਾਲ ਸੁਣਿਆ ਕਿ ਉਹ ਸਮਝਦੇ ਨੇ ਪੈਗੰਬਰ ਤੇ ਆਈ ਨਾ, ਜੋ ਵੀ ਪ੍ਰਾਪੋਗੰਡੇ ਇੱਥੇ ਹੁੰਦੇ ਨੇ ਮੁਸਲਮਾਨਾਂ ਦੀਆਂ ਕਿਤਾਬਾਂ 'ਚ ਪੜ੍ਹ ਕੇ, ਉਹ ਉਸ ਤਰ੍ਹਾਂ ਦਾ ਜੁਰਮ ਨਹੀਂ ਰਹਿੰਦਾ। ਹਾਂ, ਉਹ ਇੱਕ ਇਹ ਜੈਸੇ ਅੱਲਾਹ ਤੇ ਈਮਾਨ, ਆਖਰਤ ਤੇ ਈਮਾਨ ਤੇ ਅੱਛਾ ਅਮਲ, ਇਹਦੇ ਵਿੱਚ ਇਹ ਚੀਜ਼ ਆਟੋਮੈਟਿਕਲੀ ਸ਼ਾਮਲ ਹੁੰਦੀ ਹੈ ਕਿ ਜੁਰਮ ਜਿਹੜਾ ਕਿਸੇ ਬੰਦੇ ਨੇ ਕੀਤਾ ਹੈ, ਜੈਸੇ ਕਿਸੇ ਚੋਰੀ ਕੀਤੀ ਹੈ, ਕਿਸੇ ਕੋਈ ਹੋਰ ਚੀਜ਼ ਕੀਤੀ ਹੈ, ਤਾਂ ਉਹ ਸਜ਼ਾ ਹੈ ਉਹਦੀ 6 ਮਹੀਨੇ, ਸਾਲ, ਹੱਥ ਕੱਟ ਦੇਣਾ, ਉਮਰ ਕੈਦ ਤੋਂ ਬਾਅਦ ਫਿਰ ਉਹ ਬੰਦਾ ਜੰਨਤ ਜਾ ਸਕਦਾ। ਇਹ ਬਾਰੀਕੀ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹੜਾ ਲੋਕ ਆਪਸ ਚ ਗੱਡ-ਮੱਡ ਕਰਕੇ, ਤੇ ਬੜੀਆਂ ਸਿੰਪਲ ਚੀਜ਼ਾਂ ਸਮਝ ਨਹੀਂ ਆਉਂਦੀਆਂ ਕਿ ਲੋਕ ਆਂਦੇ ਨੇ ਜਿਹੜਾ ਰਸੂਲ ਅੱਲਾਹ ਨਹੀਂ ਮੰਨਦਾ ਉਹ ਜੰਨਤ ਹੀ ਨਹੀਂ। ਅੱਲਾਹ ਕੁਰਾਨ ਚ ਪੈਂਦੇ ਨੇ ਜੰਨਤ ਚ ਪੂਰੀ ਦੁਨੀਆ ਜਾ ਸਕਦੀ ਇਹ ਚੀਜ਼ਾਂ ਕਰਕੇ। ਤੇ ਇਹ ਅੱਛਾ, ਇਹਦੇ ਵਿੱਚ ਮੁਨਕਰਾਂ ਤੋਂ ਉਹ ਇੰਤਹਾਈ ਜਲਾਲ ਬਿਆਨ ਕੀਤਾ ਹੈ ਇਸ ਬਾਰੇ ਕਿ ਜਿਹੜੇ ਉਸ ਵੇਲੇ ਪੈਗੰਬਰ ਦਾ ਇਨਕਾਰ ਕਰਦੇ ਨੇ, ਹਮੇਸ਼ ਉਹਨਾਂ ਵਾਸਤੇ ਫਾਰਐਵਰ ਜਨਮ ਦੀ ਵਈ ਸੁਣਾਈ ਹੈ। ਇਹ ਆਖਿਆ ਕਿ ਉਹਨਾਂ ਵਾਸਤੇ ਕੋਈ ਮਾਫੀ ਦੀ ਗੁੰਜਾਇਸ਼ ਨਹੀਂ ਛੱਡੀ। ਹਮੇਸ਼ ਦੇ ਸ਼ਿਰਕ, ਕਤਲ ਵਰਗੇ ਜਰਾਮ ਵਿੱਚ ਦੀਨ ਦੀ ਵਈਦ ਹੋਈ ਹੈ। ਮਸਲਨ ਜਿਹੜੇ ਹਮੇਸ਼ਾ ਵਾਸਤੇ ਜਨਮ ਵਾਲੇ ਕੰਮ ਨੇ, ਅਸਲਨ ਉਹ ਸ਼ਿਰਕ ਹੈ, ਕਤਲ ਉਸ ਲੈਵਲ ਦਾ ਜੁਰਮ ਹੈ ਜਿਹੜਾ ਹਮੇਸ਼ਾ ਵਾਸਤੇ, ਉਹਦੇ ਵਾਸਤੇ ਉਸ ਪੈਗੰਬਰ ਦੀ ਵੀ ਕੋਈ ਮੌਜੂਦਗੀ ਦੀ ਜ਼ਰੂਰਤ ਨਹੀਂ। ਕਿਆਮਤ ਤੱਕ ਵਾਸਤੇ ਕਿਸੇ ਵੀ ਇਨਸਾਨ ਦਾ ਕਤਲ ਜਨਮ ਲਿਆ ਜਾਣੇ ਵਾਲੀ ਚੀਜ਼ ਹੈ, ਇੱਥੇ ਭਾਵੇਂ ਮਾਫੀ ਤਲਾਫੀ ਹੋ ਜਾਏ। ਅੱਲਾ ਬੜੇ ਸੈਂਸਿਟਿਵ ਨੇ ਇਸ ਮਾਮਲੇ ਤੇ ਉਹਦੇ 'ਚ ਉਹ ਇਹ ਵੀ ਇਸ ਫਰਿਸ਼ਤ 'ਚ ਸ਼ਾਮਿਲ ਹੈ। ਅੱਗੇ ਹੁਣ ਅੱਲਾਹ ਤਾਲਾ ਇਹਨਾਂ ਦਾ ਜਿਸ ਬਿਆਨ ਕੀਤਾ ਜਿਹੜੇ ਪੈਗੰਬਰ ਦਾ ਇਨਕਾਰ ਕਰਦੇ ਨੇ, ਤੇ ਉਹ ਬਿਆਨ ਕਰਕੇ ਤਾਂ ਕਿ ਉਹ ਲੋਕ
ਉਹ ਅੱਗ ਤੋਂ ਨਿਕਲਣਾ ਵੀ ਚਾਹੁੰਦੇ ਪਰ ਕਦੀ ਨਹੀਂ ਨਿਕਲ ਸਕਣਦੇ। ਉਹਨਾਂ ਵਾਸਤੇ ਹਮੇਸ਼ਾ ਲਈ ਜ਼ਾਬ ਹੈ। ਕਿਹੜਿਆਂ ਲੋਕਾਂ ਵਾਸਤੇ ਜਿਨ੍ਹਾਂ ਦਾ ਅੱਲਾਹ ਤਾਲਾ ਨੇ ਆਖਿਆ ਵੀ ਉਹ ਹੈ ਜਿਹੜੀ ਪੂਰੀ ਜ਼ਮੀਨ ਹੈ ਉਹਨਾਂ ਕੋਲ ਹੋਵੇ ਨਾ, ਤੇ ਇਹਦੇ ਜਿੰਨੀ ਹੋਰ ਵੀ ਹੋਵੇ ਤੇ ਉੱਥੇ ਫਿਦਈਏ ਕਦਾਈਓ ਦੇਣ ਤੇ ਉਹ ਨਹੀਂ ਬਚ ਸਕਦੇ। ਉਹਨਾਂ ਦੇ ਮੁਤਲਕ ਅੱਲਾਹ ਤਾਲਾ ਅਗਲੀ ਆ ਚ, ਕਿਉਂਕਿ ਅੱਲਾਹ ਤਾਲਾ ਕਿਸੇ ਚੀਜ਼ ਦਾ, ਇਹ ਕੁਰਾਨ ਦੇ ਲੋਕਾਂ ਦੇ ਵਾਕਫ ਨਹੀਂ ਸ਼ੌਰੀ ਸਦਾ ਤੇ। ਕੁਰਾਨ ਇੱਕ ਐਸੀ ਚੀਜ਼ ਹੈ ਦੁਨੀਆ ਤੇ ਕੋਈ ਸੱਕੀ ਮਾਂ ਵੀ ਇੰਨੀ ਵਾਜ਼ੇ ਗੱਲ ਨਹੀਂ ਕਰ ਸਕਦੀ, ਔਰ ਪੁਆ ਕੇ ਗੱਲ ਕਰਦੇ ਨੇ ਅੱਲਾਹ ਤਾਲਾ। ਕਿਧਰੇ ਐਸੀ ਨਹੀਂ ਗੱਲ ਛੱਡਦੇ ਕਿ ਇਥੋਂ ਕੋਈ ਇੰਜ ਨਾ ਹੋਵੇ ਕੋਈ ਇਨਸਾਨ ਸੋਚ ਸਮਝ ਕੇ ਸਮਝਣਾ ਚਾਹੇ ਤੇ ਉਹਨੂੰ ਸਮਝ ਹੀ ਨਾ, ਨਹੀਂ। ਲੇਕਿਨ ਹੈ ਇਲਮ ਹੈ, ਉਹ ਇਲਮ ਦੇ ਤਰੀਕੇ ਤੇ ਕੁਰਾਨ ਦੱਸਿਆ ਮੈਂ ਕੀ ਆ, ਉਸ ਤਰੀਕੇ ਸਮਝਣਾ। ਇਹ ਜਿਹੜੀ ਆਇਤ ਨਿਕਲਣਾ, ਅੱਗ ਚੋਂ ਨਿਕਲਣਾ ਵੀ ਚਾਹਣ ਤੇ ਨਹੀਂ ਨਹੀਂ ਸਹੀ ਆਇਤ ਦੱਸਦੀ ਹੈ ਕਿ ਅੱਲਾਹ ਜਾਣ ਬੁੱਝ ਕੇ ਰਸੂਲ ਦਾ ਇਨਕਾਰ ਕਰਨ ਵਾਲਿਆਂ ਤੇ ਜਾਣ ਬੁੱਝ ਕੇ। ਹੁਣ ਅੱਜ ਦੇ ਜਿਹੜੇ ਯੂਰਪ ਦੇ ਲੋਕ ਨੇ ਉਹਨਾਂ ਨੂੰ ਅਗਰ ਇਹ ਪਤਾ ਹੈ ਕਿ ਪੈਗੰਬਰ ਜਿਹੜੇ ਨੇ ਤੇ ਪੈਗੰਬਰ ਹੀ ਆਣ ਹੀ ਨਾ ਆਏ ਤੇ ਉੱਥੇ ਤਲਵਾਰ ਨਾਲ ਆਪਣੀ ਹਕੂਮਤ ਬਣਾਉਂਦੇ ਰਹੇ ਨੇ, ਜਿਹੜਾ ਕਿ ਗਲਤ ਹੈ। ਲੇਕਿਨ ਜਦ ਸਾਡੇ ਰਵੱਈਏ ਵੇਖ ਕੇ ਮੁਸਲਮਾਨਾਂ ਦੇ ਜੋ ਕੋਈ ਪੈਗੰਬਰ ਦੀ ਸ਼ਕਲੋ ਸੂਰਤ ਬਣਦੀ ਹੈ ਦੂਜੀ ਦੁਨੀਆ ਦੇ ਸਾਹਮਣੇ, ਇੰਜ ਲੱਗਦਾ ਹੈ ਕਿ ਇਹ ਕੋਈ ਜਲਾਦ ਨੇ ਮੁਸਲਮਾਨ, ਛੋਟੀ ਛੋਟੀ ਗੱਲ ਤੋਂ ਇਹ ਕਤਲ ਕਰ ਦਿੰਦੇ ਨੇ। ਤੇ ਉਹ ਜਾਣ ਬੁੱਝ ਕੇ ਨਹੀਂ ਇਨਕਾਰ, ਉਹਨਾਂ ਦੇ ਸਾਹਮਣੇ ਪਿਕਚਰ ਪੈਗੰਬਰ ਦੀ ਇੰਦੀ ਬਣ ਗਈ। ਉਹਨਾਂ ਨੂੰ ਸਹੀ ਪਤਾ ਲੱਗਿਆ ਇਹ ਪੈਗੰਬਰ ਜਿਹੜਾ ਉਹ ਤੇ ਇਨਸਾਨੀ ਫਿਤਰਤ ਦੇ ਇੰਜ ਹੁੰਦਾ ਕਿ ਜਿਵੇਂ ਪਿਆਸ ਲੱਗੇ ਤੇ ਪਾਣੀ ਵੱਲ ਨਹੀਂ ਕੋਈ ਚੀਜ਼ ਲਪਕਦੀ। ਇਸ ਤਰ੍ਹਾਂ ਦਾ ਪੈਗੰਬਰ ਔਰ ਇਨਸਾਨਾਂ ਦਾ ਰਿਸ਼ਤਾ ਹੁੰਦਾ ਹੈ ਅਗਰ ਉਹਦੀ ਤਾਲੀਮ ਸਮਝ ਆ ਜਾਏ ਪੂਰੀ ਦੁਨੀਆ। ਲੇਕਿਨ ਕਿਉਂਕਿ ਪੈਗੰਬਰ ਨੂੰ ਜਿਵੇਂ ਹੁਣ ਰਸੂਲ ਅੱਲਾਹ ਨੂੰ ਸੈਯਦਨਾ ਮੁਹੰਮਦ ਨੂੰ ਮੁਸਲਮਾਨਾਂ ਦੇ ਰਵੱਈਆਂ ਨਾਲ ਸਮਝਿਆ ਜਾਂਦਾ ਕਿ ਇਹ ਪੈਗੰਬਰ ਦੇ ਮੰਨਣ ਵਾਲੇ, ਉਹ ਤਾਂ ਟੋਟਲੀ ਪੈਗੰਬਰ ਦੇ, ਉਹ ਫਿਰ ਪੈਗੰਬਰ ਦੀ ਤੋਹੀਨ ਵੀ ਕਰਦੇ ਨੇ ਲੋਕ, ਅਜੀਬ ਅਜੀਬ ਹਰਕਤਾਂ ਕਰਦੇ ਨੇ। ਇਨਕਾ ਵਾਸਤੇ ਕੋਈ ਰਹਿਮ ਨਹੀਂ ਜੈਸੇ ਉਹਦੀ ਮੌਜੂਦਗੀ, ਇਸ ਵਾਸਤੇ ਕਿ ਉਹ ਕਿਸੇ ਰਿਆਇਤ ਦੇ ਹੱਕਦਾਰ ਨਹੀਂ ਜਿਹੜੇ ਸਾਹਮਣੇ ਪੈਗੰਬਰ ਦਾ ਜਾਣ ਬੁੱਝ ਕੇ ਇਨਕਾਰ ਕਰਦੇ ਨੇ। ਔਰ ਪੂਰੀ ਦੁਨੀਆ ਜਾਣ ਬੁੱਝ ਕੇ ਇਨਕਾਰ ਨਹੀਂ ਕਰ ਰਹੀ ਹੁੰਦੀ। ਮੁਸ਼ਕਲ ਹੈ, ਨਾਮੁਮਕਿਨ ਹੈ ਸ਼ੌਰੀ ਸਤਹ ਤੇ ਅੱਲਾਹ ਨੂੰ ਸਮਝ ਕੇ, ਕੁਰਾਨ ਨੂੰ ਸਮਝ ਕੇ ਪੈਗੰਬਰ ਦਾ ਇਨਕਾਰ ਕੋਈ ਕਰ ਹੀ ਨਹੀਂ ਸਕਦਾ। ਇੰਪਾਸਿਬਲ ਹੈ, ਅਕਲ ਕੋਲ ਆਪਸ਼ਨ ਹੀ ਕੋਈ ਨਹੀਂ। ਅਗਲੀ ਆਇਤ ਚ ਅੱਲਾਹ ਤਾਲਾ ਫਰਮਾਉਂਦੇ ਨੇ 38 ਚ, ਇਹ ਖੁਦਾ ਦੀ ਸ਼ਰੀਅਤ ਹੈ, ਇਨ ਮਜ਼ਬੂਤੀ ਨਾਲ ਫੜ ਲਓ। ਔਰ ਚੋਰ ਮਰਦ ਹੋਵੇ ਜਾਂ ਔਰਤ, ਉਹਨਾਂ ਦਾ ਜੁਰਮ ਸਾਬਤ ਹੋ ਜਾਏ ਤੇ ਉਹਨਾਂ ਦੇ ਹੱਥ ਕੱਟ ਦਿਓ, ਉਹਨਾਂ ਦੇ ਜੁਰਮ ਦੀ ਸਜ਼ਾ ਦੇ ਤੌਰ ਤੇ ਔਰ ਅੱਲਾਹ ਦੀ ਤਰਫੋਂ ਇਬਰਤਨਾਕ ਸਜ਼ਾ ਦੇ ਤੌਰ ਤੇ। ਔਰ ਯਾਦ ਰੱਖੋ ਕਿ ਅੱਲਾਹ ਸਭ ਤੋਂ ਤਗੜਾ ਔਰ ਬਹੁਤ ਹਕਮਤ ਵਾਲਾ ਹੈ। ਇਹ ਚੋਰੀ ਦੇ ਜੁਰਮ ਦੀ ਸਜ਼ਾ ਦੱਸੀ ਅੱਲਾਹ ਤਾਲਾ ਨੇ। ਇਸ 'ਚ ਪਹਿਲੀ ਗੱਲ ਇਹ ਹੈ ਕਿ ਇਹ ਜਿਹੜਾ ਚੋਰ, ਇਹ ਜਿਹੜੇ ਹੱਥ ਕੱਟਣ ਦੀ ਸਜ਼ਾ ਇੰਜ ਨਹੀਂ ਕਿ ਕਿਸੇ ਬੱਚੇ ਨੇ ਆਪਣੇ ਅੱਬੇ ਦੀ ਜੇਬ 'ਚੋਂ 10 ਰੁਪਏ ਕੱਢ ਲਏ ਨੇ, ਜਾਂ ਕਿਸੇ ਮਾਲਟਾ ਖੋਹ ਕੇ ਖਾ ਲਿਆ, ਜਾਂ ਕਿਸੇ ਮਜਬੂਰੀ ਦੇ ਤਹਿਤ ਕਿਸੇ ਸਟੋਰ ਤੋਂ ਕੋਈ ਬ੍ਰੈਡ ਦਾ ਪੈਕਟ ਚੁੱਕ ਲਿਆ। ਇਸ ਤਰ੍ਹਾਂ ਨਹੀਂ ਕਿ ਇਹਦੇ ਵਿੱਚ ਕਿਉਂਕਿ ਕੁਰਾਨ ਦੀ ਮੁਖਾਤਬ ਅਕਲ ਹੈ ਤੋ ਇਨਸਾਨੀ ਅਕਲ ਤੇ ਤਫਸੀਲ ਦੱਸਣਾ ਮੁਮਕਨ ਨਹੀਂ ਹੁੰਦੀ। ਇੱਕ ਮਸਲ ਹਜ਼ਾਰਾਂ ਕਿਸਮ ਦੀਆਂ ਚੋਰੀਆਂ ਨੇ, ਤੇ ਅੱਲਾਹ ਤਾਲਾ ਤੇ ਫਿਰ ਕਿਤਾਬਾਂ ਹੀ ਲਿਖਦੇ ਰਹਿੰਦੇ ਤੇ ਇਨਸਾਨ ਪੂਰੀ ਜ਼ਿੰਦਗੀ ਕਿਤਾਬਾਂ ਹੀ ਪੜ੍ਹਦਾ ਰਹਿੰਦਾ। ਨਹੀਂ, ਇਨਸਾਨੀ ਅਕਲ 'ਚ ਚੀਜ਼ਾਂ ਮੌਜੂਦ ਹੁੰਦੀਆਂ ਨੇ, ਗੌਰ ਫਿਕਰ ਦੀ ਜ਼ਰੂਰਤ ਹੁੰਦੀ ਹੈ। ਕਿਸ ਤਰ੍ਹਾਂ ਪਾਸੀਬਲ ਹੈ ਕਿ ਇੱਕ ਬੰਦਾ ਪਿਆ ਜਾਂਦਾ, ਉਹਨੇ ਗੰਨਾ ਭੰਨ ਲਿਆ ਜਾਂ ਦੁਆਣਾ ਖੋ ਕੇ ਖਾ ਲਿਆ, ਭੁੱਖ ਲੱਗੀ ਹੈ, ਜਾਂ ਚਲੋ ਚੋਰੀ, ਉਹਦੇ ਤੇ ਹੱਥ ਕੱਟੇ ਜਾਂਦੇ ਨਹੀਂ। ਇਹ ਇੰਤਹਾਈ ਜਿਹੜੇ ਚੋਰ ਆਦੀ ਮੁਜਰਮ ਬਣ ਜਾਂਦੇ ਨੇ ਔਰ ਇੱਕ ਆਈਡੀਅਲ ਸ਼ਖਸੀਅਤ ਬਣ ਜਾਂਦੇ ਨੇ ਚੋਰੀ ਦੇ ਹਵਾਲੇ ਨਾਲ। ਲੋਕ ਉਹਨਾਂ ਨੂੰ ਵੇਖ ਕੇ ਚੋਰੀ ਵੱਲ ਰਾਕਬ ਹੁੰਦੇ ਨੇ, ਚੋਰੀ ਰਿਵਾਜ ਪਕੜਦੀ ਹੈ ਉਹਨਾਂ ਲੋਕਾਂ ਦੇ ਮੁਤਲਕ ਹੈ। ਔਰ ਇਹ ਇੰਤਹਾਈ ਸਜ਼ਾ ਹੈ, ਸਭ ਤੋਂ ਸਖਤ ਸਜ਼ਾ ਹੈ। ਇਹਦੇ ਤੋਂ ਥੱਲੇ ਸੈਯਦਨਾ ਉਮਰ ਨੇ ਮਸਲ ਚੋਰਾਂ ਦੀ ਸਜ਼ਾ ਦਿੱਤੀ ਹੀ ਨਹੀਂ, ਕੈਦ ਦਾ ਜ਼ਮਾਨਾ ਸੀ। ਹੁਣ ਉਥੇ ਕੀ ਹੋਇਆ? ਚੋਰੀ ਦੀ ਸਜ਼ਾ ਇਹ ਨਹੀਂ ਕਿ ਅੱਲਾਹ ਤਾਲਾ ਦੀ ਸਜ਼ਾ ਮੁਅੱਤਲ ਹੋ ਗਈ ਹੈ, ਨੋਈਅਤ ਬਦਲ ਗਈ ਹੈ, ਭੁੱਖ ਪਈ ਹੈ। ਕੋਈ ਮਰਦੇ ਨੇ ਪਏ ਬੰਦੇ ਕਹਿਤ ਨਾਲ, ਤੇ ਉੱਥੇ ਕਿਸੇ ਨੇ ਕਿਸੇ ਦੀ ਕੋਈ ਚੀਜ਼ ਖਾ ਲਈ ਹੈ ਤੇ ਜਾਂ ਚੋਰੀ ਵੀ ਕਰ ਲਈ ਹੈ। ਤੇ ਇਹ ਸਾਰੀਆਂ ਅਕਲ ਦੇ ਰਿਲੇਟਡ ਚੀਜ਼ਾਂ ਹੁੰਦੀਆਂ ਨੇ। ਜਿਸ ਤਰ੍ਹਾਂ ਇੱਥੇ ਵੀ ਇਸ ਦੁਨੀਆ ਵਿੱਚ ਵੀ ਕਤਲ ਜਿਹੜਾ ਉਹਦੀਆਂ 10 ਮੁਖਤਲਿਫ ਸਜ਼ਾਵਾਂ ਨੇ। ਹਾਲਾਂਕਿ ਕਤਲ ਹੋਇਆ ਹੁੰਦਾ, ਉਹਦੀ ਵਜ੍ਹਾ ਕੀ ਹੁੰਦੀ ਹੈ ਇਹ ਗੱਲ ਸਮਝਣਾ। ਉਹਦੀ ਵਜ੍ਹਾ ਇਹ ਹੁੰਦੀ ਹੈ ਕਿ ਇੱਕ ਲੜਾਈ ਹੋਈ ਹੈ, ਕਤਲ ਹੋ ਗਿਆ, ਇੱਕ ਥੜਾ ਦੇ ਕੇ ਕਤਲ ਕੀਤਾ, ਇੱਕ ਉਹਦੇ ਵਾਸਤੇ ਬਕਾਇਦਾ ਇੱਕ ਚੁੱਕ ਲਿਆ ਤੇ ਜਾ ਕੇ ਆਪਣੀ ਪਸੰਦ ਦੀ ਜਗ੍ਹਾ ਤੇ ਖੜ ਕੇ ਤੇ ਉਹਦੇ ਟੋਟੇ ਟੋਟੇ ਕਰਕੇ ਜ਼ੀਅਤਨਾਕ ਕਰਕੇ ਉਹਨੂੰ ਉਹ ਕਤਲ ਦੀ, ਹਾਲਾਂਕਿ ਕਤਲ ਹੀ ਹੈ। ਫਿਰ ਇੱਕ ਹੈ ਕਿ ਉਹਨੂੰ ਸਰੇਆਮ ਉੱਤੇ ਭੰਗੜੇ ਪਾਣੇ ਸ਼ੁਰੂ ਕਰ ਦਿੱਤੇ ਨੇ।
ਫਿਰ ਇਹ ਕਿ ਕਤਲ ਕਰਕੇ ਉਹਦੇ ਕਾਰ ਨੂੰ ਵੀ ਅੱਗ ਲਾ ਦਿੱਤੀ। ਮਤਲਬ ਕਿੰਨੀਆਂ ਸਜ਼ਾਵਾਂ ਉਹ ਵੇਖਿਆ ਜੇ ਕਈ ਵਾਰੀ ਅਦਾਲਤ ਮੁਜਰਮਾਂ ਨੂੰ ਬਾਇਜ਼ਤ ਬਰੀ ਕਰ ਦਿੰਦੀ ਹੈ। ਕਈ ਵਾਰੀ ਉਹਨਾਂ ਨੂੰ 10 ਸਾਲ ਕੈਦ ਦੀ ਸਜ਼ਾ, ਇੰਨਾ ਜੁਰਮਾਨਾ, ਉਮਰ ਕੈਦ, ਸਜ਼ਾਏ ਮੌਤ। ਤੇ ਸਜ਼ਾਏ ਮੌਤ ਇਬਰਤਨਾਕ ਤਰੀਕੇ ਨਾਲ ਸਜ਼ਾਏ ਮੌਤ ਜਿਹੜੀ ਉਹ ਇੰਤਹਾਈ ਸਜ਼ਾ ਹੈ, ਸਭ ਤੋਂ ਜ਼ਰੂਰੀ ਨਹੀਂ ਹਰ ਟਾਈਮ ਇਹ ਹੀ ਦਿੱਤੀ ਜਾਂਦੀ ਹੋਵੇ। ਔਰ ਇਹਦੇ ਵਿੱਚ ਇਹ ਵੀ ਹੁੰਦਾ ਹੈ ਕਿ ਅੱਲਾ ਦਾ ਕਾਨੂੰਨ, ਤੁਸੀਂ ਇੱਕ ਬੰਦੇ ਦਾ ਹੱਥ ਕੱਟ ਕੇ ਵੀ ਜਿਹੜੇ ਲੋਕ ਇਹਦੇ ਖਿਲਾਫ ਗੱਲ ਕਰਦੇ ਨੇ, ਅਸਲ ਚੀਜ਼ ਤੇ ਐਜੂਕੇਸ਼ਨ ਹੁੰਦੀ ਹੈ। ਅੱਲਾ ਵੀ ਐਜੂਕੇਟਡ ਲੋਕਾਂ ਨੂੰ ਕਰਦੇ ਨੇ। ਕਿਸੇ ਦਾ ਹੱਥ ਕੱਟ ਕੇ ਤੁਸੀਂ ਚੋਰੀ ਦਾ ਖਾਤਮਾ ਕਰ ਦਿੱਤਾ ਹੈ, ਅੰਦਾਜ਼ਾ ਕਰੋ। ਔਰ ਫਿਰ ਉਹ ਬੰਦਾ ਵੀ ਜਿਹੜਾ ਹੈ ਉਹਦੇ ਵੀ ਵਾਲੇ ਨਾ ਵੇਖੋ ਕਿ ਉਹਦੀ ਵੀ ਅੱਗੋਂ ਜਾਨ ਛੁੱਟ ਗਈ ਹੈ, ਕਿਉਂਕਿ ਚੋਰੀ ਦਾ ਇਸ ਦੁਨੀਆ ਤੇ ਨਹੀਂ ਆਖਰਤ ਵਿੱਚ ਵੀ ਤੇ ਸਜ਼ਾ ਹੋਣੀ ਹੈ। ਇਸ ਦੁਨੀਆ ਦੀਆਂ ਸਜ਼ਾਵਾਂ ਜਿਹੜੀਆਂ ਨੇ ਇਹ ਆਖਰਤ ਦੀਆਂ ਸਜ਼ਾਵਾਂ ਦਾ ਨਿਮੁਲ ਬਦਲ ਨਹੀਂ। ਉੱਥੇ ਜਿਹੜੀ ਚੋਰੀ ਦੀ ਸਜ਼ਾ ਲੱਭਣੀ ਉਹ ਕਿੰਨੀ ਸਖਤ ਹੋਣੀ ਹੈ, ਤੇ ਇੱਥੇ ਉੱਥੇ ਅੱਲਾ ਨੇ ਸਜ਼ਾ ਦੇਣੀ ਹੈ ਨਾ, ਇੱਥੇ ਕਾਨੂੰਨ ਇਨਸਾਨ ਸਜ਼ਾ ਦਿੰਦੇ ਨੇ। तो अल्लाह की सजा जे इत्थे दे दी तो उत्थे तो शायद पॉसिबिलिटी है कि अल्लाह के हुक्म ते उहदा हथ कट दिता। और ਉਹਦੇ ਵਿੱਚ ਵੀ ਉਹ ਇੱਕ ਪੇਸ਼ਾਵਰ ਹੋਣਾ ਚਾਹੀਦਾ ਹੈ, ਨਾਮੀਨੇਟ ਹੋਣਾ ਚਾਹੀਦਾ ਹੈ। ਉਹ ਇੱਕ ਨਸਲ ਦਰ ਨਸਲ ਉਹ ਆਦੀ ਮੁਜਰਮ ਬਣ ਗਿਆ। ਚੋਰੀ ਤੋਂ ਬਗੈਰ ਕਰਦਾ ਹੀ ਕੁਝ ਨਹੀਂ। ਜੇ ਕਿਸੇ ਬੰਦੇ ਨੇ ਪਹਿਲੀ ਵਾਰੀ ਕੋਈ ਸੰਗੀਨ ਹੀ ਸਹੀ ਚੋਰੀ ਕਰ ਲਈ ਹੈ ਜਾਂ ਸਾਫ਼ ਲੱਗਦਾ ਹੈ ਕਿ ਉਹ ਪੇਸ਼ਾ ਬਣਾਉਣ ਦਾ ਇਰਾਦਾ ਨਹੀਂ ਉਹਦਾ, ਯੰਗ ਬੱਚਾ ਹੈ, ਇੰਜੇ ਕਿ ਦੁਕਾਨ ਤੋਂ ਚੋਰੀ ਜਾਂ ਕੋਈ ਐਸੀ ਚੀਜ਼ ਕਰ ਲਈ ਹੈ, ਇੱਕ ਵਾਰੀ ਛਤਰੋਲ ਹੋਈ ਤੇ ਸਮਝ ਜਾਏਦਾ, ਜਾਂ ਥਾਣੇ 2-4 ਦਿਹਾੜੇ ਰਿਹਾ ਤੇ ਅੱਗੋਂ ਕੰਨਾਂ ਨਾਲ ਹੱਥ ਲਾ ਜਾਏਦਾ। ਤੇ ਇਸ ਤਰ੍ਹਾਂ ਦੀ ਇਹ ਚੀਜ਼ਾਂ ਜਿਹੜੀਆਂ ਨਾ, ਇਹ ਤਨਕੀਦ ਕਰਨੀ ਬੜੀ ਸੌਖੀ ਹੁੰਦੀ ਹੈ, ਲੇਕਿਨ ਤਨਕੀਦ ਤੋਂ ਪਹਿਲੇ ਜਿਹੜਾ ਵੀ ਕੋਈ ਇਹਨਾਂ ਤੇ ਕਰਦਾ ਉਹਨੂੰ ਸਮਝਣਾ ਚਾਹੀਦਾ ਕਿ ਇਹਦੇ ਪਿੱਛੇ ਮਰਕਾਤ ਕੀ ਹੁੰਦੇ ਨੇ। ਕਈ ਵਾਰੀ ਇੰਝ ਹੁੰਦਾ ਕਿ ਅੱਛਾ ਭਲਾ ਬੰਦਾ ਤੇ ਉਹ ਜਾ ਕੇ ਉਹਨੂੰ ਚੋਰੀ ਦੀ ਕੈਟਾਗਰੀ 'ਚ ਹੁੰਦਾ, ਕਿਸੇ ਦੀ ਪਜਾਨੇ ਆ ਤੇ ਕਿਸੇ ਦੇ ਗੰਨੇ ਭੰਨ ਕੇ ਚੂਪਣੇ ਸ਼ੁਰੂ ਕਰਦੇ ਨੇ। ਉਹ ਫਿਰ ਕਿਸੇ ਛੋਟੀ ਮੋਟੀ ਚੀਜ਼ ਚੁੱਕ ਲੈਣ ਦੀ ਵੀ ਉਹ ਇਸ ਤਰ੍ਹਾਂ ਵੀ ਚੋਰੀ ਨਹੀਂ ਹੁੰਦੀ ਕਿ ਇੱਕ ਬੰਦਾ ਹੈ ਕੋਈ, ਉਹ ਰੋਜ਼ ਹੀ ਚਲੋ ਕਿਸੇ ਦੇ ਬਾਗ 'ਚੋਂ ਇੱਕ ਮਾਲਟਾ ਡਿੱਗਿਆ ਖਾ ਲੈਂਦਾ, ਤੇ ਉਹਦੀ ਵੀ ਇਹ ਵੀ ਨਹੀਂ, ਉਹ ਵੀ ਆਦੀ ਮੁਜਰਮ ਤਾਂ, ਕਿਉਂਕਿ ਉਹ ਮਾਮੂਲੀ ਜੀ ਇੱਕ ਐਸੀ ਚੀਜ਼ ਹੈ ਜਿਹੜੀ ਥੋੜਾ ਕੋ ਉਹਨੂੰ ਗੁੰਜਾਇਸ਼ ਦਿੱਤੀ ਜਾ ਸਕਦੀ ਹੈ। ਗੁੰਜਾਇਸ਼ ਉੱਥੇ ਨਹੀਂ ਦਿੱਤੀ ਜਾ ਸਕਦੀ ਜਿਸੇ ਆਖਰੀ ਦਰਜੇ 'ਚ ਕੋਈ ਜਵਾਜ਼ ਹੀ ਨਹੀਂ ਲੱਭਦਾ ਉਸ ਚੋਰ ਵਾਸਤੇ, ਉਹਦੀ ਇਹ ਸਜ਼ਾ ਹੈ। ਇਸ ਵਕਤ ਇਹਦੇ 'ਚ ਇੱਕ ਇਹ ਵੀ ਗੱਲ ਹੈ ਕਿ ਹੱਥ ਕੱਟਣ ਦੀ ਸਜ਼ਾ ਜਿਹੜੀ ਹੈ, ਇਸ ਤੋਂ ਅੱਗੇ ਸਜ਼ਾ ਹੈ ਹੀ ਕੋਈ ਨਾ ਚੋਰੀ ਦੀ। ਵੀ ਅੱਲਾਹ ਤਾਲਾ ਨੇ ਇਹ ਸਜ਼ਾ ਦੇ ਦਿੱਤੀ ਤੇ ਦੂਜੇ ਸਾਰੀਆਂ ਚੀਜ਼ਾਂ ਇਹਦੇ ਥੱਲੇ, ਇਸ ਤੋਂ ਅੱਗੇ ਕੋਈ ਸੋਚਿਆ ਵੀ ਨਹੀਂ ਜਾ ਸਕਦਾ। ਔਰ ਇਹ ਬਾਰ-ਬਾਰ ਇਸ ਗੱਲ ਕਰਨੀ ਕਿ ਇਹ ਉਸ ਨੂੰ ਦਿੱਤੀ ਜਾ ਸਕਦੀ ਜਿਹੜਾ ਕਿਸੇ ਵੀ ਹਵਾਲੇ ਨਾਲ ਕੋਈ ਉਹਦੇ ਵਾਸਤੇ 1 ਮਿਲੀਮੀਟਰ ਵੀ ਗੁੰਜਾਇਸ਼ ਨਹੀਂ ਪਈ ਲੱਭਦੀ। ਤੇ ਅੱਲਾ ਦੀ ਤਰਫ ਇਹ ਵੀ ਇਹ ਜਿਹੜੀ ਚੋਰੀ ਦੀ ਸਜ਼ਾ ਜਿਹੜੀਆਂ ਅੱਲਾ ਦੀ ਸ਼ਰੀਅਤ ਜ਼ਨਾ ਦੀ ਹੈ, ਇਹਦੀ ਹੈ, ਇਹ ਜਿਹੜੀਆਂ ਸਜ਼ਾਵਾਂ ਨੇ ਨਾ, ਇਹ ਅੱਲਾ ਦੀਆਂ ਦਿੱਤੀਆਂ ਸਜ਼ਾਵਾਂ ਨੇ, ਇਹ ਇਨਸਾਨੀ ਸਜ਼ਾਵਾਂ ਨਹੀਂ। ਇਹ ਕਿਉਂਕਿ ਚੋਰੀ ਜਿਹੜੀ ਹੈ ਨਾ, ਇਹ ਇੱਕ ਜੁਰਮ, ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਇਹ ਇੱਕ ਜੁਰਮ ਨਹੀਂ ਹੁੰਦੀਆਂ। ਇਹ ਹੁਣ ਮਾਸ਼ਰੇ 'ਚ ਵੇਖੋ ਕਿੰਨਾ ਅਨਬੈਲੈਂਸ ਪੈਦਾ ਕਰਦੀਆਂ ਨੇ, ਸੇਫਟੀ ਦੇ ਕਿੰਨੇ ਮਾਮਲਾਤ ਬਣਦੇ ਨੇ। ਇਹ ਜਿੱਥੇ ਹੁਣ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ, ਇੱਥੇ ਬਾਹਰ ਚੀਜ਼ਾਂ ਪਈਆਂ ਹੁੰਦੀਆਂ ਨੇ, ਕੋਈ ਨਹੀਂ ਉਸ ਤਰ੍ਹਾਂ ਦੀ ਚੋਰੀ ਹੁੰਦੀ। ਤੇ ਜਿੱਥੇ ਹੈ ਨੇ ਉਹ ਥਾਣਿਆਂ ਦੇ ਸਾਹਮਣੇ ਮਸਲ ਗਾਰਡ ਬਾਹਰ ਪਹਿਰਾ ਦੇ ਰਹੇ ਹੁੰਦੇ ਨੇ, ਉੱਥੇ ਅੰਦਰੋਂ ਲੋਕ ਚੋਰੀ ਕਰ ਲੈਂਦੇ ਨੇ। ਤੇ ਇਹ ਦੂਸਰਾ ਕੈਦ, ਅੱਲਾਹ ਤਾਲਾ ਵੈਸੇ ਵੀ ਇਹ ਸਜ਼ਾਵਾਂ ਇਸ ਤਰ੍ਹਾਂ ਨੇ ਕਿ ਕੈਦ ਦੀ ਸਜ਼ਾ ਦੇ ਮੁਤਲਕ ਨਹੀਂ ਅੱਲਾਹ ਤਾਲਾ ਮੰਨਦੇ। ਸ਼ਾਇਦ ਪੈਗੰਬਰਾਂ ਦੇ ਦੌਰ 'ਚ ਪਹਿਲੇ ਕੈਦ ਦੀ ਸਜ਼ਾ ਆਈ ਵੀ ਨਾ, ਕਿਧਰੇ ਤੁਹਾਨੂੰ ਨਜ਼ਰ ਨਹੀਂ ਆਉਂਦੀ। ਔਰ ਹੈ ਵੀ ਇਹ ਇੰਤਹਾਈ ਕਰਬਨਾਕ ਸਜ਼ਾ ਹੁੰਦੀ ਹੈ, ਕਿਉਂਕਿ ਇਹਦੇ 'ਚ ਹਰ ਹਵਾਲੇ ਨਾਲ ਸੋਚਿਆ ਜਾ ਸਕਦਾ, ਲੇਕਿਨ ਹੱਥ ਕੱਟਣ ਦੀ ਸਜ਼ਾ ਜਿਹੜੀ ਉਹ ਇੱਕ ਮੁਜਰਮ ਨੂੰ ਸਜ਼ਾ ਲੱਭੀ ਹੈ। ਜੇਲ੍ਹ ਉਹਨੂੰ ਜਿਹੜੀ ਹੋਈ ਹੈ 6 ਮਹੀਨੇ, ਉਹ ਬੀਵੀ ਤੋਂ ਦੂਰ ਕਰ ਦਿੱਤਾ ਗਿਆ, ਉਹ ਬੱਚਿਆਂ ਤੋਂ ਦੂਰ ਕਰ ਦਿੱਤਾ ਗਿਆ। ਵੇਖੋ ਤੁਸੀਂ, ਇਹ ਜੇਲ੍ਹ ਸਿਸਟਮ ਹੈ ਹੁਣ ਇਨਸਾਨਾਂ ਦਾ, ਬਾਉਂਡਰੀ ਜਿਹੜੀ ਹੈ ਮੁਲਕਾਂ ਦੀ, ਇਹ ਜਦੀਦ ਚੀਜ਼ਾਂ ਨੇ, ਇਹ ਪਹਿਲੇ ਕੋ ਨਹੀਂ ਸੀ। ਔਰ ਗੈਰ ਇਨਸਾਨੀ ਲੱਗਦੀ ਹੈ ਜੇਲ੍ਹ ਦੀ ਸਜ਼ਾ। ਇਹ ਇੰਤਹਾਈ ਸਜ਼ਾ ਦੇ ਕੇ ਇੱਕ ਬੰਦਾ ਜਿਹੜਾ ਅਸਲ ਮੁਜਰਮ ਹੈ ਉਹਨੂੰ ਸਜ਼ਾ ਦੇ ਦਿਓ। ਇਹ ਤਾਂ ਉਹ ਚੋਰੀ ਦੀ ਵੀ ਸਜ਼ਾ ਜਿਹੜੀ ਪੂਰੇ ਟੱਬਰ ਨੂੰ ਸਜ਼ਾ ਲੱਭਦੀ ਹੈ, ਜਿਹਦੇ ਨਾ ਬੀਵੀ ਦਾ ਗੁਨਾਹ ਹੈ, ਨਾ ਉਹਦੀ ਮਾਸੂਮ ਬੱਚੀਆਂ ਦਾ, ਨਾ ਉਹਦੇ ਭਰਾਵਾਂ ਦਾ ਗੁਨਾਹ ਹੈ, ਲੇਕਿਨ ਉਹ ਸਾਰਿਆਂ ਨੂੰ ਉਹਦੀ ਸਜ਼ਾ ਵੀ ਲੱਭਦੀ ਹੈ, ਅਲੱਗ ਮੁਜਰਮ ਹੋਏ
ਚੋਰੀ ਦੀ ਸਜ਼ਾ 'ਚ ਉਹਦੇ ਬੱਚਿਆਂ ਦਾ ਕੋਈ ਨਹੀਂ, ਲੇਕਿਨ ਉਹ ਜਿਸ 3 ਸਾਲ ਜੇਲ੍ਹ ਰਹਿੰਦਾ ਹੈ, ਤੇ ਉਹ ਵੇਖੋ ਉਹਨਾਂ ਦਾ ਕੀ ਹਾਲ ਹੁੰਦਾ, ਬਾਪ ਤੋਂ ਬਗੈਰ ਛੋਟੇ ਬੱਚੇ। ਇਹ ਔਰ ਇਹ ਕੁਰਾਨ ਦੀਆਂ ਜਿਹੜੀਆਂ ਸਜ਼ਾਵਾਂ ਨੇ, ਸਖਤ ਸਜ਼ਾਵਾਂ ਨਹੀਂ, ਇਹ ਨਰਮ ਸਜ਼ਾਵਾਂ ਨੇ। ਔਰ ਇਹ ਅਗਰ ਇਹ ਨਰਮੀ ਕਿਸੇ ਕਰਨੀ ਹੋਵੇ ਸਜ਼ਾ ਦੇਣ 'ਚ, ਤੇ ਉਹ ਹਰ ਚੀਜ਼ ਦੀ ਨੋਈਅਤ ਸੂਰਤ ਹਾਲ ਵੇਖ ਕੇ ਅਕਲ ਤੇ ਮਬਨੀ ਫੈਸਲਾ ਕਰੇ, ਉਹ ਸਹੀ ਅੱਛੀ ਸਜ਼ਾ ਹੈ, ਉਹਦੇ 'ਚ ਫਾਇਦਾ ਹੈ ਮੁਜਰਮ ਦਾ, ਮਾਸ਼ਰੇ ਦਾ। 39 ਆਇਤ 'ਚ ਅੱਲਾਹ ਤਾਲਾ ਆਂਦੇ ਨੇ, ਫਿਰ ਜਿਸ ਨੇ ਜ਼ੁਲਮ ਤੋਂ ਬਾਅਦ ਤੌਬਾ ਕਰਕੇ ਆਪਣੀ ਸਲਾਹ ਕਰ ਲਈ ਤੇ ਅੱਲਾਹ ਉਸ ਤੇ ਨਾਇਤ ਦੀ ਨਜ਼ਰ ਕਰੇਦਾ, ਬੇਸ਼ੱਕ ਅੱਲਾਹ ਬਖਸ਼ਿਸ਼ ਵਾਲਾ ਤੇ ਉਹਦੀ ਸ਼ਫਕਤ ਅਬਦੀ ਹੈ। ਇਹ ਮਾਫੀ ਦਾ ਵਾਅਦਾ ਆਖਰਤ ਨਾਲ ਮੁਤਲਕ ਹੈ, ਵੀ ਆਖਰਤ ਦੇ ਵਾਲੇ ਨਾਲ, ਕਿਉਂਕਿ ਚੋਰੀ ਗੁਨਾਹ ਦੇ ਨਾਲ ਨਾਲ ਜੁਰਮ ਵੀ ਹੈ। ਜੁਰਮ ਦੀ ਸਜ਼ਾ ਨਾ ਤੇ ਕਾਨੂੰਨ ਹੀ ਮਾਫ ਕਰ ਸਕਦਾ ਹੈ। ਜਿਹੜੀ ਇੱਥੇ ਇਨਸਾਨਾਂ ਦੀ ਹੱਕ ਤਲਫੀ ਹੁੰਦੀ ਹੈ, ਕਾਨੂੰਨ ਇਹ ਹੱਕ ਤਲਫੀ ਦੀ ਬੁਨਿਆਦ ਤੇ ਬਣਾਏ ਜਾਂਦੇ ਨੇ। ਜਿੱਥੇ ਦੂਸਰੇ ਇਨਸਾਨ ਦੀ ਹੱਕ ਤਲਫੀ ਹੋ ਰਹੀ ਹੋਵੇ, ਉਹਦੇ ਤੇ ਸਜ਼ਾਵਾਂ ਦੇ ਕਾਨੂੰਨ ਬਣਦੇ ਨੇ। ਔਰ ਜਾਂ ਤਾਂ ਜਾਤੀ ਦਾ ਸ਼ਿਕਾਰ ਹੋਣ ਵਾਲਾ ਮਾਫ ਕਰ ਸਕਦਾ, ਕਿਉਂਕਿ ਉਹਦੇ ਕਿਸੇ ਦੀ ਹੱਕ ਤਲਫੀ ਹੋਈ ਹੈ ਚੋਰੀ ਦੇ, ਜਾਂ ਹਾਲਾਤ ਦੀ ਮਜਬੂਰੀ ਕੋਈ ਐਸੀ ਹੋ ਸਕਦੀ ਹੈ, ਉਹ ਵੀ ਜ਼ਾਹਰ ਹੈ ਉਹਨੇ ਹੀ ਵਿੱਚ ਹਿੱਸਾ ਪਾਣਾ। ਉਹਨ ਲੋਕਾਂ ਹੀ ਆਖਣਾ ਯਾਰ ਇਹ ਭੁੱਖਾ ਸੀ, ਇਹ ਮਰ ਚੱਲਾ ਸੀ, ਜਾਂ ਇਹ ਤੇ ਮੈਂਟਲੀ ਅਪਸੈਟ ਹੈ, ਥੋੜਾ ਜਿਹਾ ਇਹਨੂੰ ਮਾਫ ਕਰ ਦੇ, ਇਹਦਾ ਜ਼ਿਹਨ ਨਹੀਂ ਇੰਨਾ ਕੰਮ ਕਰਦਾ, ਮਾਫ ਕਰ। ਉਹਦੀ ਸਜ਼ਾ ਇਸ ਦੁਨੀਆ ਵਿੱਚ ਹੀ ਭੁਗਤਣੀ ਪਵੇਗੀ। ਅਲਬੱਤਾ ਗੁਨਾਹ ਦਾ ਮਾਮਲਾ ਜਿਹੜਾ ਹੈ, ਸਜ਼ਾ, ਜੁਰਮ ਦੀ ਸਜ਼ਾ ਔਰ ਗੁਨਾਹ ਦੋ ਮੁਖਤਲਿਫ ਚੀਜ਼ਾਂ ਨੇ। ਜੈਸੇ ਅਸੀਂ ਇੱਥੇ ਕੋਈ ਕਰਨੇ ਆ ਤੇ ਇੱਥੇ ਜੁਰਮ ਕਰਨੇ ਆ, ਗੁਨਾਹ ਦੀ ਸਜ਼ਾ ਅੱਲਾਹ ਕੋਲੋਂ ਕਤਲ ਦੀ ਜਿਸ ਤਰ੍ਹਾਂ ਲੱਭਣੀ, ਉਸ ਦੀ ਸਜ਼ਾ ਇਸ ਦੁਨੀਆ 'ਚ ਹੀ ਭੁਗਤਣੀ ਵੇ। ਅਲਬੱਤਾ ਗੁਨਾਹ ਦਾ ਮਾਮਲਾ ਅੱਲਾਹ ਨਾਲ ਹੈ, ਉਹ ਸੱਚੀ ਤੌਬਾ ਤੋਂ ਬਾਅਦ ਹੀ ਅੱਲਾਹ ਚਾਹੇ ਤੇ ਮਾਫ ਹੋ ਸਕਦਾ ਹੈ। ਉਹ ਵੀ ਅੱਲਾਹ ਤਾਲਾ ਵੀ ਉਹਦੇ 'ਚ ਬੜੀ ਰਿਆਇਤ ਦਿੰਦੇ ਨੇ, ਇਸ ਦੁਨੀਆ 'ਚ ਮੌਜੂਦ ਹੁੰਦਿਆਂ ਉਹ ਸ਼ੁਭਾਸ 'ਚ ਅਗਰ ਬੰਦਾ ਸਹੀ ਤੌਬਾ ਤਾਇਬ ਕਰ ਲਵੇ ਔਰ ਅਮਲੀ ਤੌਰ ਤੇ ਉਹਦੇ ਮੁਖਾਲਫ ਖੜਾ ਹੋ ਜਾਏ ਉਸ ਜੁਰਮ ਦੇ। ਇਸ ਚੀਜ਼ ਨੂੰ ਬਿਆਨ ਕੀਤਾ ਹੈ। ਅੱਗੇ 40 ਆਇਤ ਚੱਲਾਂਦੇ ਨੇ ਕਿ ਤੁਸੀਂ ਨਹੀਂ ਜਾਣਦੇ ਕਿ ਜ਼ਮੀਨ ਤੇ ਅਸਮਾਨਾਂ ਦੀ ਬਾਦਸ਼ਾਹੀ ਅੱਲਾਹ ਵਾਸਤੇ ਹੀ ਹੈ। ਇੱਕ ਕੁਐਸਚਨ ਮਾਰਕ। ਉਸ ਨੂੰ ਉਹ ਸਾਨੂੰ ਉਹ ਸਨ ਉਸ ਨੂੰ ਚਾਹੋ ਉਹ ਜਿਨ ਚਾਹੇ ਦਾ ਸਜ਼ਾ ਦੇਵੇਦਾ ਔਰ ਹਾਕਮੀ ਆਪਣੀ ਹਕਮਤ ਦੇ ਮੁਤਾਬਕ ਬਖਸ਼ ਦੇਵੇਦਾ। ਅੱਲਾਹ ਹਰ ਚੀਜ਼ ਤੇ ਕੁਦਰਤ ਰੱਖਦਾ ਹੈ। ਅੱਲਾਹ ਦੀ ਕੁਦਰਤ ਔਰ ਉਸ ਦੇ ਹੱਕ ਨੂੰ ਬਿਆਨ ਕੀਤਾ ਗਿਆ ਕਿ ਅੱਲਾਹ ਤਾਲਾ ਜਿਹੜਾ ਨਾ ਆਪਣੇ ਕਾਨੂੰਨ ਦੇ ਮੁਤਾਬਕ, ਇਹ ਨਹੀਂ ਕਿ ਅੱਲਾਹ ਤਾਲਾ ਮੁਜਰਮਾਂ ਨੂੰ ਛੱਡ ਦੇਣਾ ਤੇ ਦੂਜਿਆਂ ਨੂੰ ਫਰਜ਼, ਇਹਦਾ ਇਹ ਨਹੀਂ ਮਤਲਬ। ਅੱਲਾਹ ਤਾਲਾ ਦਾ ਇੱਕ ਕਾਨੂੰਨ ਹੈ, ਉਸ ਕਾਨੂੰਨ ਤੇ ਜਿਹੜਾ ਪੂਰਾ ਹੋਵੇਗਾ ਤੇ ਉਹਦੇ ਮੁਤਾਬਕ, ਅੱਲਾਹ ਤਾਲਾ ਦੇ ਕਾਨੂੰਨ ਅਸੂਲਾਂ ਦੇ ਮੁਤਾਬਕ ਜਿਨ ਚਾਹੁੰਦੇ ਉਹ ਸਜ਼ਾ ਦੇਣ ਦੇ, ਜਿਨ ਚਾਹੁੰਦੇ ਉਹ। ਲੇਕਿਨ ਇਹ ਅੱਲਾਹ ਤਾਲਾ ਆਪਣੇ ਜਿਹੜੇ ਕਾਮਿਲ ਕਿਸਤ ਨੇ, ਆਪਣੇ ਇਨਸਾਫ ਦੇ ਤਕਾਜ਼ਿਆਂ ਦੇ ਮੁਤਾਬਕ ਇਹ ਚੀਜ਼ਾਂ ਹੋਣਦੀਆਂ। ਹੁਣ ਅਸੀਂ ਇਹਦਾ ਰਵਾਂ ਤਰਜਮਾ ਪੜ੍ਹਨੇ ਆ ਇਹਨਾਂ ਆਇਤਾਂ ਦਾ। ਇਹ ਖੁਦਾ ਦੀ ਸ਼ਰੀਅਤ ਹੈ, ਈਮਾਨ ਵਾਲਿਓ ਤੁਸੀਂ ਇਸ ਬਾਰੇ 'ਚ ਅੱਲਾਹ ਤੋਂ ਡਰਦੇ ਰਹੋ, ਉਸ ਦਾ ਕੁਰਬ ਹਾਸਲ ਕਰੋ ਔਰ ਇਸ ਵਾਸਤੇ ਉਸ ਦੀ ਰਾਹ 'ਚ ਬਰਾਬਰ ਖੜਾ ਕਰਦੇ ਰਹੋ ਤਾਂ ਕਿ ਤੁਸੀਂ ਕਾਮਯਾਬੀ ਹਾਸਲ ਕਰੋ। ਜਿੱਥੋਂ ਤਾਈਂ ਉਹਨਾਂ ਲੋਕਾਂ ਦਾ ਤਲਕ ਹੈ ਜਿਹੜੇ ਪੈਗੰਬਰ ਦੀ ਤਰਫੋਂ ਹੱਕ ਵਾਜ਼ੇ ਹੋਣ ਦੇ ਬਾਵਜੂਦ ਈਮਾਨ ਨਹੀਂ ਲਿਆਏ, ਉਹਨਾਂ ਨੂੰ ਅਗਰ ਜ਼ਮੀਨ ਦੀ ਸਾਰੀ ਦੌਲਤ ਵੀ ਹਾਸਲ ਹੋ ਜਾਏ ਔਰ ਇਸ ਦੇ ਨਾਲ ਇੰਨੀ ਹੋਰ ਵੀ ਔਰ ਉਹ ਦੌਲਤ ਫਿਦਈਏ 'ਚ ਦੇ ਕੇ ਕਿਆਮਤ ਦੇ ਅਜ਼ਾਬ ਤੋਂ ਆਪਣੀ ਜਾਨ ਛੁਡਾਉਣਾ ਚਾਹਣ ਤੇ ਨਹੀਂ ਛੁਡਾ ਸਕਣਗੇ। ਇਹਨਾਂ ਨੂੰ ਦਰਦਨਾਕ ਸਜ਼ਾ ਮਿਲ ਕੇ ਰਵੇਗੀ। ਉਹ ਅੱਗ ਤੋਂ ਨਿਕਲਣਾ ਚਾਹੁੰਦੇ ਪਰ ਕਦੀ ਨਹੀਂ ਨਿਕਲ ਸਕਣਦੇ। ਉਹਨਾਂ ਵਾਸਤੇ ਹਮੇਸ਼ਾ ਦਾ ਅਜ਼ਾਬ ਹੈ। ਇਹ ਖੁਦਾ ਦੀ ਸ਼ਰੀਅਤ ਹੈ ਤੇ ਇਹਨੂੰ ਮਜ਼ਬੂਤੀ ਨਾਲ ਪਕੜ ਲਵੋ। ਔਰ ਚੋਰ ਮਰਦ ਹੋਵੇ ਜਾਂ ਔਰਤ, ਉਹਨਾਂ ਦਾ ਜੁਰਮ ਸਾਬਤ ਹੋ ਜਾਏ ਤੇ ਉਹਨਾਂ ਦੇ ਹੱਥ ਕੱਟ ਦਿਓ, ਉਹਨਾਂ ਦੇ ਜੁਰਮ ਦੀ ਸਜ਼ਾ ਦੇ ਤੌਰ ਤੇ ਔਰ ਅੱਲਾਹ ਦੀ ਤਰਫੋਂ ਇਬਰਤਨਾਕ ਸਜ਼ਾ ਦੇ ਤੌਰ ਤੇ। ਔਰ ਯਾਦ ਰੱਖੋ ਕਿ ਅੱਲਾਹ ਸਭ ਤੋਂ ਤਗੜਾ, ਉਹ ਬਹੁਤ ਹਕਮਤ ਵਾਲਾ ਹੈ। ਫਿਰ ਜਿਸ ਨੇ ਜ਼ੁਲਮ ਤੋਂ ਬਾਅਦ ਤੌਬਾ ਕਰਕੇ ਆਪਣੀ ਇਸਲਾਹ ਕਰ ਲਈ ਤੇ ਉਹ ਅੱਲਾਹ ਉਸ ਤੇ ਇਨਾਇਤ ਦੀ ਨਜ਼ਰ ਕਰੇਗਾ। ਬੇਸ਼ੱਕ ਅੱਲਾਹ ਬਖਸ਼ਣ ਵਾਲਾ ਹੈ ਤੇ ਉਹਦੀ ਸ਼ਫਕਤ ਹਮੇਸ਼ਾ ਵਾਸਤੇ। ਕੀ ਤੁਸੀਂ ਨਹੀਂ ਜਾਣਦੇ ਕਿ ਜ਼ਮੀਨ ਤੇ ਅਸਮਾਨਾਂ ਦੀ ਬਾਦਸ਼ਾਹੀ ਅੱਲਾਹ ਵਾਸਤੇ ਹੀ ਹੈ? ਉਹ ਜਿਸ ਨੂੰ ਚਾਹੇਦਾ ਸਜ਼ਾ ਦੇਵੇਗਾ ਔਰ ਆਪਣੇ ਕਾਨੂੰਨ ਤੇ ਹਕਮਤ ਦੇ ਮੁਤਾਬਕ ਬਖਸ਼ ਦੇਵੇਗਾ। ਅੱਲਾਹ ਹਰ ਚੀਜ਼ ਤੇ ਕੁਦਰਤ ਰੱਖਦਾ ਹੈ। ਜਜ਼ਾਕ ਅੱਲਾਹ।